वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਨੇ, ਖਾਸ ਤੌਰ ਤੇ ਸਿੱਖਾਂ ਦੇ ਨਾਲ, ਸਿੱਖ ਧਰਮ ਸਿੱਖਾਂ ਦਾ ਜਿਹੜਾ ਇਸ਼ਟ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਜਾ ਰਹੀ ਹੈ, ਇਸ ਬਾਬਤ ਜਿਹੜੀਆਂ ਘਟਨਾਵਾਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਗੱਲਬਾਤ ਕਰਾਂਗੇ। ਰੀਸੈਂਟਲੀ ਜਿਹੜਾ ਘਟਨਾਕ੍ਰਮ ਹੈਗਾ ਪੰਜਾਬ ਦੇ ਵਿੱਚ 200 ਤੋਂ ਵੱਧ ਜਿਹੜੀਆਂ ਘਟਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਉਹ ਵਾਪਰੀਆਂ ਨੇ, ਜਿਹਦੀ ਸ਼ੁਰੂਆਤ ਜਦੋਂ ਅਸੀਂ ਦੇਖਦੇ ਹਾਂ ਬਰਗਾੜੀ ਦੇ ਵਿੱਚੋਂ ਹੋਈ ਸੀ, ਜਿੱਥੇ ਅੱਜ ਬਰਗਾੜੀ ਇਨਸਾਫ ਮੋਰਚਾ ਚੱਲ ਰਿਹਾ ਹੈ। ਉਸ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਹੈ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਜਿਹੜੀ ਗੱਲ ਹੈਗੀ ਹੈ ਉਹ ਅਸੀਂ ਕਰ ਰਹੇ ਹਾਂ। ਉਹਦੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਆਈ ਹੈ। ਪਰ ਇੱਕ ਗੱਲ ਇਹ ਅੱਜ ਸਾਡੇ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਇਹ ਕੋਈ ਪਹਿਲੀ ਵਾਰ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਹਰਮਤੀ ਦੀਆਂ ਘਟਨਾਵਾਂ ਨੇ, ਇਹ ਕੋਈ ਪਹਿਲੀ ਵਾਰ ਨਹੀਂ ਵਾਪਰੀਆਂ। 1984 ਦੇ ਵਿੱਚ ਜਦੋਂ ਘੱਲੂਘਾਰਾ ਵਾਪਰਿਆ, ਉਹ ਤੋਂ ਬਾਅਦ 1986 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ 2 ਫਰਵਰੀ 1986 ਨੂੰ ਨਕੋਦਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀ ਹੀ ਘਟਨਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਗਨ ਭੇਟ ਕਰ ਦਿੱਤਾ ਗਿਆ ਸੀ। ਤੇ ਉਹੀ ਸਾਰਾ ਘਟਨਾਕ੍ਰਮ ਜੋ ਹੁਣ ਸਾਨੂੰ 2015 ਦੇ ਵਿੱਚ ਦੇਖਣ ਨੂੰ ਮਿਲਿਆ, ਉਹੀ 1986 ਦੇ ਵਿੱਚ ਵਾਪਰਿਆ ਸੀ। 4 ਫਰਵਰੀ ਨੂੰ 2 ਦਿਨ ਬਾਅਦ ਜਿਹੜੀਆਂ ਸ਼ਾਂਤਮਈ ਪ੍ਰੋਟੈਸਟ ਕਰ ਰਹੀਆਂ ਸੀ ਸਿੱਖ ਸੰਗਤਾਂ, ਉਹਦੇ ਤੇ ਅੰਨ੍ਹੇਵਾਹ ਪੁਲਿਸ ਤੇ ਸੁਰੱਖਿਆ ਦਸਤਿਆਂ ਵੱਲੋਂ ਗੋਲੀ ਚਲਾਈ ਗਈ, ਜਿਹਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਸੀ। ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਚਲਮਨ ਸਿੰਘ, ਬਲਧੀਰ ਸਿੰਘ ਤੇ ਹਰਮਿੰਦਰ ਸਿੰਘ, ਇਹਨਾਂ 4 ਸ਼ਹੀਦ ਸਿੱਖ ਨੌਜਵਾਨਾਂ ਦੀ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ, ਇਹਨਾਂ ਨੂੰ ਇਸ ਕਾਂਡ ਨੂੰ ਨਕੋਦਰ ਗੋਲੀ ਕਾਂਡ ਕਰਕੇ ਜਾਣਿਆ ਜਾਂਦਾ ਹੈ। ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਇਸ ਕੇਸ ਦੀਆਂ 1986 ਦੇ ਵਿੱਚ ਜਿਹੜਾ ਨਕੋਦਰ ਗੋਲੀ ਕਾਂਡ ਵਾਪਰਿਆ ਸੀ, ਉਹਦੀਆਂ ਸਿਮਿਲੈਰਿਟੀਜ਼ ਜੋ ਅੱਜ ਅਸੀਂ ਬਾਈਬਲ ਕਲਾਂ ਗੋਲੀ ਕਾਂਡ ਦੀ ਗੱਲ ਕਰਦੇ ਹਾਂ, ਦੋਵੇਂ ਸਿਮਿਲੈਰਿਟੀਜ਼ ਬਹੁਤ ਜ਼ਿਆਦਾ ਸਾਡੇ ਸਾਹਮਣੇ ਨਜ਼ਰ ਆਉਂਦੀਆਂ ਨੇ। ਜੋ ਉਦੋਂ ਵਾਪਰਿਆ ਸੀ ਉਹੀ ਹੁਣ ਵੀ ਵਾਪਰ ਰਿਹਾ। ਸੋ ਅੱਜ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਹੈਗੀ ਹੈ, ਉਹਦੇ ਵੱਲੋਂ ਮੰਗ ਕੀਤੀ ਗਈ ਹੈ ਕਿ 1986 'ਚ ਜਿਹੜਾ ਨਕੋਦਰ ਗੋਲੀकांड ਵਾਪਰਿਆ ਸੀ, ਇਹਦੀ ਜਿਹੜੀ ਜਾਂਚ ਰਿਪੋਰਟ ਸੀ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਗਈ ਜਾਂਚ, ਉਹਦੀ ਜਿਹੜੀ ਰਿਪੋਰਟ ਸੀ ਉਹ ਅੱਜ ਤੱਕ ਜਨਤਕ ਨਹੀਂ ਕੀਤੀ ਗਈ। ਉਸ ਨੂੰ ਜਨਤਕ ਕਰਨ ਦੀ ਜਿਹੜੀ ਮੰਗ ਹੈਗੀ ਹੈ ਉਹ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਵੱਲੋਂ। ਸੋ ਅੱਜ ਇਸ ਸਾਰੇ ਘਟਨਾਕ੍ਰਮ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਾਰਨ ਨੇ ਕਿ ਜਿਹੜਾ ਨਕੋਦਰ ਗੋਲੀकांड 1986 ਦੇ ਵਿੱਚ ਵਾਪਰਿਆ ਸੀ, ਅੱਜ 32 ਸਾਲ ਬੀਤਣ ਬਾਅਦ ਵੀ ਉਹਦਾ ਇਨਸਾਫ ਨਹੀਂ ਮਿਲਿਆ ਤੇ ਉਹੀ ਜਿਹੜਾ ਘਟਨਾਕ੍ਰਮ ਹੈ ਦੁਬਾਰਾ ਉਹ ਸਾਡੇ ਸਾਹਮਣੇ, ਸਾਡੀਆਂ ਅੱਖਾਂ ਦੇ ਸਾਹਮਣੇ ਦੁਬਾਰਾ ਚਿਤਰਿਆ ਜਾਂਦਾ ਹੈ। ਬਾਈਬਲ ਕਲਾਂ, ਕੋਟਕਪੂਰਾ ਗੋਲੀकांड, ਬਰਗਾੜੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋ ਰਹੀ ਹੈ, ਉਹੀ ਸਾਰੇ ਜਿਹੜੇ ਦ੍ਰਿਸ਼ ਨੇ ਉਹ ਵਾਪਸ ਸਾਡੀਆਂ ਅੱਖਾਂ ਸਾਹਮਣੇ ਆਉਂਦੇ ਨੇ ਤੇ ਇਨਸਾਫ ਜਿਹੜਾ ਹੈਗਾ ਉਹ ਸਰਕਾਰਾਂ ਵੱਲੋਂ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਇਨਸਾਫ ਦੇ ਨਾਂ ਤੇ ਸਿੱਖਾਂ ਨੂੰ ਜਿਹੜਾ ਹੈਗਾ ਉਹ ਠੂਠਾ ਦਿਖਾਇਆ ਜਾਂਦਾ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਉਸ ਗੋਲੀकांड, ਨਕੋਦਰ ਗੋਲੀकांड ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਸਿੰਘ, ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਉਹਨਾਂ ਦੇ ਭਰਾ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਸੇਵਾ ਕਰ ਰਹੇ ਆ, ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਡਾਕਟਰ ਹਰਿੰਦਰ ਸਿੰਘ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਜੀ, ਧੰਨਵਾਦ ਤੁਹਾਡਾ ਤੇ TV84 ਦਾ ਆਪਣੇ ਨਾਲ ਸਾਂਝ ਪਾਉਣ ਲਈ। ਜੀ ਭਾਈ ਸਾਹਿਬ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਸਿਮਿਲੈਰਿਟੀਜ਼ ਦੀ ਗੱਲ ਕਰਦੇ ਹਾਂ ਵੀ ਜੋ 1986 ਦੇ ਵਿੱਚ ਵਾਪਰਿਆ ਸੀ, ਉਦੋਂ ਵੀ
ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਸੀ। ਅੱਜ ਵੀ ਜਦੋਂ ਅਸੀਂ ਬਰਗਾੜੀ ਦੇ ਵਿੱਚ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਡੈਸਿਕ੍ਰੇਸ਼ਨ ਹੋਈ ਹੈ, ਬੇਅਦਬੀ ਹੋਈ ਹੈ, ਉਹ ਤੋਂ ਬਾਅਦ ਸ਼ਾਂਤਮਈ ਸਿੱਖ ਸੰਗਤਾਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਸੀ ਸ਼ਾਂਤਮਈ ਤਰੀਕੇ ਦੇ ਨਾਲ, ਉਹਨਾਂ ਤੇ ਗੋਲੀ ਚੱਲਦੀ ਹੈ। 4 ਸਿੱਖ ਨੌਜਵਾਨ ਉਦੋਂ ਸ਼ਹੀਦ ਹੁੰਦੇ ਆ। ਹੁਣ ਵੀ ਜਿਹੜੀਆਂ ਸ਼ਹੀਦੀਆਂ ਹੈਗੀਆਂ ਨੇ ਸਾਡੇ ਸਾਹਮਣੇ ਨੇ। ਤੇ ਉਸ ਤੋਂ ਬਾਅਦ ਜੋ ਪੁਲਿਸ ਦਾ ਵਰਤਾਰਾ ਹੈਗਾ, ਜਾਂਚ ਰਿਪੋਰਟ ਦੀ ਗੱਲ ਹੈ, ਜਾਂਚ ਕੀਤੀ ਜਾਂਦੀ ਹੈ। ਜਿਹੜਾ ਵਰਤਾਰਾ ਹੈਗਾ ਉਹ ਕਿਤੇ ਨਾ ਕਿਤੇ ਕਾਫੀ ਸਿਮਿਲਰ ਆਪਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ 1986 ਦਾ ਜਿਹੜਾ ਨਕੋਦਰ ਗੋਲੀकांड ਸੀ ਉਸ ਬਾਰੇ, ਤੇ ਅੱਜ ਜਿਹੜੀ ਮੰਗ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਵੱਲੋਂ? ਹਾਂਜੀ ਅਮਰਵੀਰ ਜੀ, ਜਦੋਂ ਆਪਾਂ ਸਾਕਾ ਨਕੋਦਰ ਦੀ ਗੱਲ ਕਰਦੇ ਹਾਂ, ਜੋ ਅੱਜ ਤੋਂ 32 ਵਰੇ ਪਹਿਲਾਂ 1986 ਚ 4 ਫਰਵਰੀ ਨੂੰ ਵਾਪਰਿਆ, ਤੇ ਜੇ ਆਪਾਂ 2015 ਦੀ ਬਰਗਾੜੀ ਦੀ ਗੱਲ ਕਰਦੇ ਹਾਂ ਤੇ ਇਹ ਜਿਹੜੇ ਦੋਵੇਂ ਸਾਕੇ ਆ ਜੀ, ਇਹਨਾਂ ਦੇ ਵਿੱਚ ਕੋਈ ਨਹੀਂ। ਤੇ ਜਿਹੜੀ ਆਸਤੀ ਹੈ ਸਾਡੀ ਕਿ ਜੇ 1986 ਚ ਜਦੋਂ ਸਾਕਾ ਨਕੋਦਰ ਵਾਪਰਿਆ, ਜੇ ਕਿਤੇ ਇਹ ਰਿਪੋਰਟ ਜਿਹੜੀ ਹੈਗੀ ਆ ਉਦੋਂ ਲਾਗੂ ਹੋ ਜਾਂਦੀ ਜੀ, ਜੇ ਕਿਤੇ ਇਹ ਜਿਹੜੇ ਪੁਲਿਸ ਅਫਸਰ ਆ ਇਹਨਾਂ ਨੂੰ ਸਜ਼ਾਵਾਂ ਮਿਲ ਜਾਂਦੀਆਂ, ਤੇ ਇਹ ਜਿਹੜਾ ਬਰਗਾੜੀ ਦਾ ਸਾਕਾ ਆ ਇਹ ਨਾ ਵਾਪਰਦਾ ਜੀ। ਇਹ ਸਾਡੀ ਕੌਮ ਕਾਸਤੀ ਹੈ ਕਿ ਅਸੀਂ 1986 ਦਾ ਇਨਸਾਫ ਨਹੀਂ ਲੈ ਸਕੇ। ਉਹੀ ਕਾਰਨ ਆ ਕਿ ਸਾਡੇ ਤੇ ਵਾਰ-ਵਾਰ ਇਹ ਹਮਲੇ ਹੁੰਦੇ ਆ ਜੀ, ਔਰ ਸਾਨੂੰ ਇਨਸਾਫ ਨਹੀਂ ਮਿਲਦਾ। 1986 ਦਾ ਜਿਹੜਾ ਨਕੋਦਰ ਸਾਕਾ, ਜਿਵੇਂ ਤੁਸੀਂ ਦੱਸਿਆ ਕਿ 2 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਅਗਨ ਭੇਟ ਕੀਤੇ ਜਾਂਦੇ ਆ, 3 ਫਰਵਰੀ ਨੂੰ ਰੋਸ ਮਾਰਚ ਹੁੰਦਾ ਹੈ, 4 ਫਰਵਰੀ ਨੂੰ ਸੰਗਤਾਂ ਜਿਹੜੀਆਂ ਹੈਗੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਗਨ ਭੇਟ ਹੋਏ ਸਰੂਪ ਆ ਉਹਨਾਂ ਦੀ ਸੰਭਾਲ ਲਈ ਜਾ ਰਹੀ ਜੀ, ਉਹ ਸੰਭਾਲ ਲਈ ਜਾ ਰਹੀਆਂ, ਤੇ ਉਹਦੇ ਤੇ ਜਿਹੜੀ ਹੈਗੀ ਆ ਪੁਲਿਸ ਉਹ ਜਿਹੜੀ ਹੈਗੀ ਆ ਫਾਇਰਿੰਗ ਕਰ ਦਿੰਦੀ ਆ, ਗੋਲੀ ਚਲਾ ਦਿੰਦੀ। ਹੁਣ ਅੱਜ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਪਾਂ ਗੱਲ ਕਰਦੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਗੱਲ ਕਰਦੇ ਆ। ਇਵੇਂ ਦਾ ਹੀ ਉਸ ਵੇਲੇ ਕਮਿਸ਼ਨ ਬਣਿਆ ਸੀ ਜਿਹਦਾ ਨਾਮ ਸੀ ਜਸਟਿਸ ਗੁਰਨਾਮ ਸਿੰਘ ਜੀ। ਪਰਿਵਾਰ ਪਿਛਲੇ 31 ਸਾਲਾਂ ਜਦੋਂ ਤੋਂ, ਕਿਉਂਕਿ ਸਾਨੂੰ ਇਹ ਪਤਾ ਲੱਗਾ ਸੀਗਾ ਕਿ 29 ਮਾਰਚ 1987 ਨੂੰ ਇਹ ਜਿਹੜੀ ਰਿਪੋਰਟ ਆ ਉਹ ਪੰਜਾਬ ਸਰਕਾਰ ਨੂੰ ਗੁਰਨਾਮ ਸਿੰਘ ਕਮਿਸ਼ਨ ਨੇ ਦੇ ਦਿੱਤੀ ਸੀ ਜੀ। ਤੇ ਉਦੋਂ ਲੈ ਕੇ ਹੁਣ ਤੱਕ ਲਗਾਤਾਰ ਪਰਿਵਾਰਾਂ ਦੀ ਵਾਰ-ਵਾਰ ਸਰਕਾਰਾਂ ਨੂੰ, ਜੋ ਪੁਲਿਸ ਅਫਸਰ ਆ ਉਹਨਾਂ ਨੂੰ, ਅਦਾਲਤਾਂ ਨੂੰ ਵਾਰ-ਵਾਰ ਇਹ ਬੇਨਤੀਆਂ ਕੀਤੀਆਂ ਗਈਆਂ ਕਿ ਇਹ ਜਿਹੜੀ ਰਿਪੋਰਟ ਆ ਉਹ ਜਨਤਕ ਕੀਤੀ ਜਾਵੇ ਜੀ। ਉਹ ਜਿਹੜੀ ਰਿਪੋਰਟ ਹੈ ਜੀ ਉਹਨੂੰ 32 ਸਾਲ ਇਹਨਾਂ ਨੇ ਹਵਾ ਨਹੀਂ ਲੱਗਣ ਦਿੱਤੀ, ਇਹਨਾਂ ਨੇ ਉਹਨੂੰ ਲਾਈਟ ਨਹੀਂ ਲੱਗਣ ਦਿੱਤੀ, ਕਿਸੇ ਨੂੰ ਦੇਖਣ ਨਹੀਂ ਦਿੱਤੀ। ਹੁਣ ਜਦੋਂ ਪਿਛਲੇ ਮਹੀਨੇ ਜਿਹੜਾ ਹੈਗਾ ਇਹਨਾਂ ਨੇ ਅਗਸਤ ਵਿੱਚ, ਐਂਡ ਆਫ ਅਗਸਤ ਜਿਹੜਾ ਸੀਗਾ ਪੰਜਾਬ ਅਸੈਂਬਲੀ ਦਾ ਜਿਹੜਾ ਸੈਸ਼ਨ ਸੀਗਾ, ਸਪੈਸ਼ਲੀ ਔਨ ਸੈਕਰੀਲੇਜ ਸੈਸ਼ਨ, ਉਹਦੇ ਚ 31 ਸਾਲ ਬਾਅਦ ਕਿਸੇ MLA ਨੇ, ਕਿਸੇ ਇਲੈਕਟਡ ਰਿਪਰੈਜ਼ੈਂਟੇਟਿਵ ਨੇ ਇਹਦੀ ਮੰਗ ਕੀਤੀ ਕਿ ਇਹ ਜਿਹੜੀ ਰਿਪੋਰਟ ਆ ਪਿਛਲੇ 31 ਸਾਲਾਂ ਤੋਂ ਸਰਕਾਰ ਆ ਉਹ ਜਨਤਕ ਕੀਤੀ, ਸਰਕਾਰ ਦੇ ਕੋਲ ਆ ਜਨਤਕ ਕੀਤੀ ਜਾ ਜੀ। ਇਹ ਜਿਹੜੀ ਮੰਗ ਆ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਤੇ 2 MLA ਜਿਹੜੇ ਕੰਵਰ ਸੰਧੂ ਤੇ ਆਪਣੇ ਹਰਵਿੰਦਰ ਸਿੰਘ ਫੂਲਕਾ ਜੀ ਨੇ ਕੀਤੀ ਜੀ। ਪਰ ਉਸ ਤੋਂ ਬਾਅਦ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਉਸ ਤੋਂ ਬਾਅਦ ਦੇਖੋ ਕਿ ਇਹ ਜਿਹੜੇ ਸਰਦਾਰ ਕੰਵਰ ਸੰਧੂ ਜੀ ਹੈਗੇ ਆ, ਇਹ ਪਹਿਲਾਂ ਇੱਕ ਪੱਤਰਕਾਰ ਸੀ, ਇੱਕ ਜਰਨਲਿਸਟ ਸੀ ਜੀ। ਇਹਨਾਂ ਦੇ ਇਹ ਜਿਹੜੀ ਰਿਪੋਰਟ ਆ ਇਹਨਾਂ ਦੇ ਆਪਣੇ ਸੋਰਸਿਸ ਦੇ ਥਰੂ, ਬੀਇੰਗ ਏ ਰਿਪੋਰਟਰ ਇਹਨਾਂ ਦੇ ਲੱਗੀ ਸੀ, ਇਹਨਾਂ ਨੇ ਕਿਸੇ ਜਗ੍ਹਾ ਇਹ ਦੇਖੀ ਸੀ, ਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਉੱਤੇ ਨੋਟਸ ਲੈ ਕੇ ਤੇ ਇਹਨਾਂ ਨੇ ਟ੍ਰਿਬਿਊਨ ਜਿਹੜੀ ਸੀਗੀ ਆਈ ਥਿੰਕ 24 ਮਾਰਚ 1987 ਦੀ, ਉਹ ਚ ਪਹਿਲੇ ਪੇਜ ਤੇ ਇਹ ਟ੍ਰਿਬਿਊਨ ਇੰਡੀਆ ਚ ਰਿਪੋਰਟ ਜਿਹੜੀ ਇਹਨਾਂ ਨੇ ਛਾਪੀ ਸੀ ਜੀ। ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹਦੇ ਬਾਰੇ ਕੱਲ ਮੁੱਖ ਮੰਤਰੀ ਪੰਜਾਬ ਨੂੰ ਵੀ ਇੱਕ ਪੱਤਰ ਲਿਖਿਆ, ਜਿਹਦੇ ਚ ਉਹਨਾਂ ਨੇ ਉਹਨਾਂ ਨੂੰ ਧਿਆਨ ਦਿਵਾਇਆ ਕਿ ਮੈਂ ਜਿਹੜਾ ਹੈਗਾ ਅਗਸਤ 28 ਨੂੰ ਵੀ ਤੁਹਾਡੇ ਕੋਲ ਮੰਗ ਕੀਤੀ ਸੀ 1986 ਦੇ ਸਾਕੇ ਬਾਰੇ, ਤੇ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਮੈਂ ਦੇਖੀ ਸੀ ਜੀ। ਹੁਣ ਜੇ ਆਪਾਂ ਰਿਪੋਰਟ ਦੇਖੀ, ਇਹਨਾਂ ਦੀ ਜਿਹੜੀ ਰਿਪੋਰਟ ਦਾ ਜਿਹੜਾ ਟਾਈਟਲ ਸੀਗਾ, ਪੈਨਲ ਫਾਈਂਡ ਨਕੋਦਰ ਫਾਇਰਿੰਗ ਅਨਜਸਟੀਫਾਈਡ ਜੀ।
ਤੇ ਇਹ ਜਿਹੜੀ ਹੈਗੀ ਆ ਰਿਪੋਰਟ ਜਿਹੜੀ ਹੈਗੀ ਆ ਬਰਨਾਲਾ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਅਕਾਲੀ ਸਰਕਾਰ ਜਾਂ ਸਿੱਖਾਂ ਦੀ ਸਰਕਾਰ ਕਹਾਉਂਦੀ ਆ, ਉਹਨਾਂ ਦੇ ਕੋਲ 31 ਅਕਤੂਬਰ 1986 ਨੂੰ ਪਹੁੰਚ ਗਈ ਸੀ ਜੀ। 31 ਅਕਤੂਬਰ 1986 ਤੋਂ ਲੈ ਕੇ ਮਈ 11 ਨੂੰ ਇਹਨਾਂ ਦੀ ਸਰਕਾਰ ਜਿਹੜੀ ਟੁੱਟਦੀ ਆ ਤੇ ਗਵਰਨਰੀ ਰਾਜ ਜਿਹੜਾ ਲੱਗਦਾ। ਪਰ ਸਰਕਾਰ ਨੇ ਇਹ ਜਿਹੜੀ ਰਿਪੋਰਟ ਆ ਵਿਧਾਨ ਸਭਾ ਜਿਹੜੀ ਬਰਨਾਲਾ ਸਰਕਾਰ ਜੀ, ਉਸ ਵੇਲੇ ਜਿਹੜਾ ਸੈਕਟਰੀ ਸੀਗਾ ਉਹ ਸੀਗਾ NN ਵੋਰਾ, ਹੋਮ ਸੈਕਟਰੀ ਸੀਗਾ, ਉਹਨੂੰ ਲੀਗਲ ਰਿਮੈਂਬਰਸਰ ਵੀ ਕਹਿੰਦੇ ਆ, ਤੇ ਪਿੱਛੇ ਜੇ ਉਹ ਜੰਮੂ ਕਸ਼ਮੀਰ ਤੋਂ ਗਵਰਨਰ ਰਿਟਾਇਰ ਹੋਇਆ ਜੀ। ਉਹਨਾਂ ਨੇ ਇਹ ਜਿਹੜੀ ਰਿਪੋਰਟ ਸੀਗੀ ਇਹ ਤੇ ਇਸ ਕਰਕੇ ਕਿਹਾ ਵੀ ਐਕਸ਼ਨ ਨਹੀਂ ਹੋਣਾ ਚਾਹੀਦਾ ਕਿ ਇਹ ਜਿਹੜੇ ਪੁਲਿਸ ਵਾਲੇ ਹੈਗੇ ਆ ਉਹਨਾਂ ਦਾ ਮਨੋਬਲ ਦੇਖੂਗੀ। ਜਿਹੜੀ ਰਿਪੋਰਟ ਆ ਉਹਦੇ ਵਿੱਚ ਜੋ ਆਪਾਂ ਹੁਣ ਤੱਕ ਕਹਿੰਦੇ ਰਹੇ ਆ, ਜਦੋਂ ਵੀ ਆਪਾਂ ਸਾਕਾ ਨਕੋਦਰ ਬਾਰੇ ਗੱਲ ਕੀਤੀ ਆ ਜੀ ਕਿ ਜਿਹੜੇ ਗੁਰੂ ਗ੍ਰੰਥ ਦੇ ਸਰੂਪ ਅਗਨ ਭੇਟ ਹੋਏ ਸੀ ਇਹ ਇੱਕ ਸ਼ਰਾਰਤ ਸੀ। ਹੁਣ ਜਦੋਂ ਰਿਪੋਰਟ ਦੇ ਨੋਟਸ ਪੜ੍ਹਦਾ ਮੈਂ ਅਖਬਾਰ 'ਚ, ਉਹਦੇ 'ਚ ਕਲੀਅਰ ਕੱਟ ਜਿਹੜਾ ਕਮਿਸ਼ਨ ਆ, ਜਿਹੜਾ ਜੱਜ ਆ, ਉਹ ਲਿਖਦਾ ਕਿ ਪਹਿਲੀ ਤਾਂ ਗੱਲ ਆ ਕਿ SP ਜਿਹੜਾ ਜਿਹਨੇ ਜਿਹੜਾ SSP ਸੀ ਅਜਹਾਰ ਆਲਮ ਉੱਥੇ ਜੀ, ਇਹਨੇ ਜਦੋਂ ਜਾ ਕੇ ਜਾਂਚ ਕੀਤੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ ਸੀ, ਇਹਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਸਵੇਰ ਦੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਨਹੀਂ ਸੀ ਉੱਥੇ, ਤੇ ਮੋਮਬੱਤੀ ਦੇ ਨਾਲ ਇਹ ਜਿਹੜੇ ਸਰੂਪ ਅਗਨ ਭੇਟ ਹੋਏ, ਜਿਹੜੀ ਕਿ ਜੱਜ ਨੇ ਕਿਹਾ ਕਿ ਬਿਲਕੁਲ ਗਲਤ ਹੈ, ਕਿਉਂਕਿ ਜਿਹੜਾ ਬਿਜਲੀ ਬੋਰਡ ਆ ਉਹਨਾਂ ਦੀ ਰਿਪੋਰਟ ਸੀ ਕਿ ਉਧਰ ਕੋਈ ਪਾਵਰ ਫੇਲੀਅਰ ਨਹੀਂ ਸੀ, ਬਿਜਲੀ ਸੀ ਉੱਥੇ। ਇੱਕ ਦਾ ਜਿਹੜਾ ਝੂਠ ਆ ਉਹਦੇ ਵਿੱਚ ਇਹ ਦੱਸਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਇੱਥੇ ਸੰਗਤ ਇਕੱਠੀ ਹੋਈ ਸੀ ਉਹਨਾਂ ਦਾ ਸਿਰਫ ਤੇ ਸਿਰਫ ਮਕਸਦ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਜਾਣਾ ਸੀ, ਤੇ ਉਹ ਕਹਿੰਦੇ ਵੀ ਉਹਨਾਂ ਦੀ ਜਿਹੜੀ ਅਸੈਂਬਲੀ ਸੀਗੀ ਉੱਥੇ ਜਿੱਥੇ ਉਹ ਇਕੱਠੇ ਹੋਏ ਸੀਗੇ ਉਹ ਜਿਹੜੀ ਸੀਗੀ ਅਨਲਾਫੁਲ ਨਹੀਂ ਸੀ, ਉਹ ਗੈਰ ਕਾਨੂੰਨੀ ਨਹੀਂ ਸੀ, ਤੇ ਨਾ ਹੀ ਇਹਨਾਂ ਨੇ ਜਿਹੜੇ ਉੱਥੇ ਬੱਚੇ ਇਕੱਠੇ ਹੋਏ ਸੀ ਜਾਂ ਸੰਗਤ ਇਕੱਠੀ ਹੋਈ ਸੀ ਉਹਨਾਂ ਨੂੰ ਇਹਨਾਂ ਨੇ ਉੱਥੇ ਇਕੱਠੇ ਹੋਣ ਤੋਂ ਰੋਕਿਆ ਜਾਂ ਉਹਨਾਂ ਨੂੰ ਉੱਥੋਂ ਕਿਹਾ ਵੀ ਤੁਸੀਂ ਚਲੇ ਜਾਓ ਜੀ। ਇਹ ਕੁਛ ਨਹੀਂ ਕੀਤਾ, ਉਲਟਾ ਉਹਨਾਂ ਨੂੰ ਸ਼ਹਿਰ ਦੇ ਅੰਦਰ ਵੜਨ ਦਿੱਤਾ। ਜਦੋਂ ਸ਼ਹਿਰ ਦੇ ਅੰਦਰ ਵੜੇ ਆ ਤੇ ਉਹਨਾਂ ਤੇ ਗੋਲੀ ਚਲਾਈ। ਰਿਪੋਰਟ ਇਹ ਕਹਿੰਦੀ ਆ ਕਿ ਜਿਹੜਾ SP ਆ ਜਿਹਨੇ ਆਰਡਰ ਦਿੱਤੇ ਆ ਉਹਨੇ he didn't seek permission of district magistrate, ਉਹ ਕਹਿੰਦੇ ਪੁਲਿਸ ਨੇ ਜੇ ਗੋਲੀ ਚਲਾਉਣੀ ਆ ਉੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਉੱਤੋਂ ਪਰਮਿਸ਼ਨ ਲੈਣੀ ਪੈਂਦੀ। ਫਿਰ ਉਹ ਆਪਣੀ ਰਿਪੋਰਟ 'ਚ ਲਿਖਦੇ ਕਿ there was no danger to life or property। ਫਿਰ ਉਹ ਕਹਿੰਦੇ ਕਿ ਜਿਹੜੀਆਂ ਸਿੰਪਲ ਇੰਜਰੀਜ਼ ਟੂ ਪੁਲਿਸਮੈਨ ਤੇ ਉਹਦੇ ਕਰਕੇ 4 ਜਿਹੜੇ ਬੱਚੇ ਉਹ ਸ਼ਹੀਦ ਕਰਦੇ ਨੇ, 8 ਨੂੰ ਜ਼ਖਮੀ ਕਰ ਦੇਣਾ, ਔਰ ਬਿਨਾਂ ਕਿਸੇ ਦੀ ਵੀ ਕੋਈ ਜਿਹੜੀ ਹੈਗੀ ਆ ਪਰਮਿਸ਼ਨ ਲੈ ਇਹ ਇਹਨਾਂ ਨੇ ਕੰਮ ਕੀਤਾ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਫਾਇਰਿੰਗ ਆ ਇਟ ਵਾਸ ਏਮਡ ਟੂ ਕਿਲ, ਉਹਦਾ ਮਤਲਬ ਸਿਰਫ ਤੇ ਸਿਰਫ ਸਿੰਘਾਂ ਨੂੰ ਸ਼ਹੀਦ ਕਰਨਾ ਸੀ। ਇਹ ਆਪਣੀ ਰਿਪੋਰਟ 'ਚ ਲਿਖਿਆ ਜੀ। ਉਹ ਕਹਿੰਦੇ SP ਆਪਰੇਸ਼ਨ ਜਿਹਨੇ ਆਰਡਰ ਕੀਤਾ ਉਹ ਕਹਿੰਦਾ ਮੈਂ ਕਿਹਾ ਸੀ ਵੀ ਪੈਰਾਂ 'ਚ ਗੋਲੀਆਂ ਮਾਰਨੀਆਂ। ਉਹ ਕਹਿੰਦੇ ਮੈਂ ਰਿਪੋਰਟਾਂ ਦੇਖੀਆਂ, ਪੋਸਟਮਾਰਟਮ ਰਿਪੋਰਟਾਂ ਦੇਖੀਆਂ, ਬੱਚਿਆਂ ਦੇ ਮੂੰਹ 'ਚ ਗੋਲੀਆਂ ਲੱਗੀਆਂ ਹੋਈਆਂ, ਬੱਚਿਆਂ ਦੇ ਛਾਤੀਆਂ 'ਚ ਗੋਲੀਆਂ ਲੱਗੀਆਂ ਹੋਈਆਂ, ਤੇ ਇਹਨਾਂ ਨੇ ਉਹਨਾਂ ਨੂੰ ਮਾਰਨ ਲਈ ਗੋਲੀਆਂ ਚਲਾਈਆਂ। ਹੁਣ ਇਹ ਜਿਹੜੀ ਰਿਪੋਰਟ ਆ ਇਹਦੇ 2 ਭਾਗ ਸੀ। ਇਹ ਤਾਂ ਭਾਗ ਜਿਹੜਾ ਹੈਗਾ ਵੀ ਉਹਨਾਂ ਦੇ ਇਕੱਠੇ ਹੋਣ ਤੋਂ ਤੇ ਉਹਨਾਂ ਤੇ ਗੋਲੀ ਚਲਾਉਣ ਤੱਕ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਆ, ਹਰੇਕ ਜਗ੍ਹਾ ਪੁਲਿਸ ਦੋਸ਼ੀ ਆ ਇਸ ਰਿਪੋਰਟ ਦੇ ਮੁਤਾਬਕ ਜੋ ਵੀ ਅਖਬਾਰ 'ਚ ਉਸ ਦਿਨ ਛਪੀ। ਤੇ ਉਹਨੂੰ ਸਿਰਫ ਇਸ ਕਰਕੇ ਲਾਗੂ ਨਾ ਕਰਨਾ ਵੀ ਪੁਲਿਸ ਦਾ ਮਨੋਬਲ ਡਿੱਗ ਜੂ। ਜੇ ਕਿਤੇ ਪੁਲਿਸ ਵਾਲਿਆਂ ਨੂੰ ਉਦਣ ਇਹਦੇ ਤੇ ਸਜ਼ਾ ਮਿਲੀ ਹੁੰਦੀ, ਇਹ ਰਿਪੋਰਟ ਕਿਤੇ ਲਾਗੂ ਹੋਈ ਹੁੰਦੀ ਤੇ ਪੁਲਿਸ ਵਾਲਿਆਂ ਦੀ ਜੁਰਤ ਨਾ ਪੈਂਦੀ ਕਿ ਉਹ ਦੁਬਾਰਾ ਫੇਰ ਬੇਗੁਨਾਹ ਸਿੱਖਾਂ ਦੇ ਕਤਲ ਕਰੇ। ਸਾਡੇ ਜਿਹੜੇ ਬਾਰ-ਬਾਰ ਕਤਲ ਹੋ ਰਹੇ ਆ ਉਹ ਇਸੇ ਕਰਕੇ ਹੋਏ। ਔਰ ਇਸ ਰਿਪੋਰਟ 'ਚ ਉਹਨਾਂ ਨੇ ਅਜਹਾਰ ਆਲਮ SSP, ਦਰਬਾਰਾ ਸਿੰਘ ਗੁਰੂ ਜਿਹੜਾ ਉਸ ਵੇਲੇ AD ਸੀ, ਜਸਕੀਰਤ ਚਾਹਲ ਜਿਹਨੇ ਹਰਮਿੰਦਰ ਭਾਜੀ ਜਿਹੜੇ ਸੀਗੇ ਸ਼ਾਮ 84 ਚਲੂਪਰ ਵਾਲੇ ਫੈਡਰੇਸ਼ਨ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਖਾਲਸਾ ਕਾਲਜ ਦੇ,
ਇਹਨਾਂ ਤਿੰਨਾਂ ਦੇ ਨਾਂ ਉਹਨਾਂ ਨੇ ਔਰ ਤਿੰਨਾਂ ਨੂੰ ਉਹਨਾਂ ਨੇ ਗਿਲਟੀ ਪਾਇਆ। ਨਾਲ ਜਿਹੜਾ ਐਸਪੀ ਆਪਰੇਸ਼ਨ ਜਿਹੜਾ ਹੈਗਾ ਆ, ਜਿਹਨੇ ਆਰਡਰ ਕੀਤਾ ਸੀਆਰਪੀ ਦਾ ਐਸਪੀ ਆਪਰੇਸ਼ਨ ਮਿਸਟਰ AK ਸ਼ਰਮਾ, ਉਹਨੂੰ ਵੀ ਦੋਸ਼ੀ ਪਾਇਆ। ਹੁਣ ਜਿਹੜੀ ਗੱਲ ਦੀ ਇਹ ਰਿਪੋਰਟ ਜਿਹੜੀ, ਕਿਉਂਕਿ ਇਹਦੇ ਦੋ ਭਾਗ ਸੀ, ਹੋ ਸਕਦਾ ਉਹਨਾਂ ਨੂੰ ਸੈਕੰਡ ਪਾਰਟ ਜਿਹੜਾ ਉਹਦਾ ਨਾਂ ਮਿਲਿਆ ਹੋਵੇ ਜਾਂ ਉਹਦੇ ਬਾਰੇ ਉਹਨਾਂ ਨੇ ਨਾਂ ਛਾਪਿਆ ਹੋਵੇ। ਸੈਕੰਡ ਪਾਰਟ ਸੀਗਾ ਕਿ ਇੰਨਾ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਪਰਿਵਾਰਾਂ ਨੂੰ ਇਹਨਾਂ ਦਾ ਅੰਤਮ ਸੰਸਕਾਰ ਲਈ ਜਿਹੜਾ ਸੀਗਾ, ਇਹਨਾਂ ਦੇ ਅੰਤਮ ਸੰਸਕਾਰ ਲਈ ਇਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਉਹ ਵੀ ਨਹੀਂ ਦਿੱਤੀਆਂ ਗਈਆਂ ਕਰਕੇ। ਜੇ ਤੁਸੀਂ ਉਹ ਰਿਪੋਰਟਾਂ ਦੇਖੋ ਉਸ ਮੌਕੇ ਦੀਆਂ, ਜਿਹੜੀ ਬਰਨਾਲੇ ਦੀ ਸਟੇਟਮੈਂਟ ਆ, ਜਿਹੜਾ ਉਸ ਵੇਲੇ ਮੁੱਖ ਮੰਤਰੀ ਆ, ਜਿਹੜਾ ਫਾਈਨੈਂਸ ਮਿਨਿਸਟਰ ਆ, ਕਿ ਅਸੀਂ ਆਰਡਰ ਕੀਤੇ ਸੀਗੇ ਕਿ ਇਹਨਾਂ ਦੇ ਜਿਹੜੇ ਮ੍ਰਿਤਕ ਆ ਪਰਿਵਾਰਾਂ ਨੂੰ ਦਿੱਤੇ ਜਾਣ। ਉਹ ਜਿਹੜੀ ਆ ਇਹਦੇ ਬਾਰੇ ਉਹਦੇ, ਕਿਉਂਕਿ ਜਦੋਂ ਇਹ ਰਿਪੋਰਟ ਹੁਣ ਬਾਹਰ ਆਊਗੀ ਤੇ ਇਹਦਾ ਪੂਰਾ ਸੱਚ ਨਿਕਲੂਗਾ। ਤੇ ਜੇ ਇਹਨਾਂ ਨੇ ਇਹ ਪੁਲਿਸ ਦੇ, ਜੇ ਇਹਨਾਂ ਦਾ ਜਿਹੜੀ ਪੁਲਿਸ ਜਿਹੜੀ ਹੈਗੀ ਡੀਮੋਡਲਾਈਜ਼ ਹੁੰਦੀ, ਇਹਨਾਂ ਦੀ ਪੁਲਿਸ ਵਾਲਿਆਂ ਦੇ ਮਨ ਬਹੁਤ ਡਿੱਗਦੇ ਇਹਨਾਂ ਦੇ ਜੀ, ਫਿਰ ਇਹ ਰਿਪੋਰਟਾਂ ਕਰਨ ਦੀ ਲੋੜ ਆ। ਫਿਰ ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਵੇ, ਤੇ ਚਾਹੇ ਜੋਰਾ ਸਿੰਘ ਕਮਿਸ਼ਨ ਹੋਵੇ, ਤੇ ਚਾਹੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਹੋਵੇ, ਫਿਰ ਡਰਾਮਾ ਕਿਉਂ ਕੀਤਾ ਜਾਂਦਾ? ਜੇ ਇਹਨਾਂ ਨੇ ਰਿਪੋਰਟਾਂ ਲਾਗੂ ਹੀ ਨਹੀਂ ਕਰਦੀਆਂ, ਕਿਸੇ ਨੂੰ ਸਜ਼ਾ ਦੇਣੀ ਨਹੀਂ, ਤੇ ਫਿਰ ਤਾਂ ਸਿਰਫ ਸਾਡੀਆਂ ਅੱਖਾਂ ਪੂੰਝਦੇ ਆ। ਔਰ ਸਾਡੀ ਤਰਾਸਦੀ ਇਹ ਆ ਕਿ ਕੌਮ ਦੀ ਅਸੀਂ ਭੁੱਲ ਜਾਂਦੇ ਆ, ਅਸੀਂ ਪਿਛਲੇ ਭੁੱਲ ਜਾਂਦੇ ਆ, ਅਗਲੇ ਫੜ ਲੈਂਦੇ ਜੀ। ਜਿੰਨੀ ਦੇਰ ਤੱਕ ਅਸੀਂ ਆਪਣੇ ਡੁੱਲੇ ਖੂਨ ਦਾ ਬਦਲਾ ਨਹੀਂ ਲਵਾਂਗੇ, ਉਹਦਾ ਇਨਸਾਫ ਨਹੀਂ ਲਵਾਂਗੇ, ਉਹ ਚਾਹੇ 1986 ਦਾ ਸਾਕਾ ਨਕੋਦਰ ਹੋਵੇ, ਉਹ ਚਾਹੇ ਭਾਈ ਦਰਸ਼ਨ ਸਿੰਘ ਲੋਹਾਰਾ ਦੀ ਸ਼ਹੀਦੀ ਹੋਵੇ ਲੁਧਿਆਣੇ 'ਚ ਜੀ, ਉਹ ਚਾਹੇ ਭਾਈ ਹਰਮਿੰਦਰ ਸਿੰਘ ਡੱਬਵਾਲੀ ਦੀ ਸ਼ਹੀਦੀ ਹੋਵੇ, ਉਹ ਚਾਹੇ ਭਾਈ ਕਮਲਜੀਤ ਸਿੰਘ ਸਨਾਮ ਦੀ ਸ਼ਹੀਦੀ ਹੋਵੇ, ਉਹ ਚਾਹੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹੀਦੀ ਹੋਵੇ। ਵੀਰ ਜੀ, ਜਿੰਨੀ ਦੇਰ ਤੱਕ ਅਸੀਂ ਇਹਨਾਂ ਸ਼ਹੀਦੀਆਂ ਦਾ ਇਨਸਾਫ ਨਾ ਲਿਆ, ਸਾਕਾ ਨਕੋਦਰ, ਸਾਕਾ ਬਰਗਾੜੀ, ਇਹ ਹੁੰਦੇ ਰਹਿਣਗੇ, ਇਹ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ। ਤੇ ਇਸ ਕਰਕੇ ਮੇਰੀ ਤਾਂ ਅਸੀਂ ਪਰਿਵਾਰ ਪਿਛਲੇ 32 ਸਾਲਾਂ ਤੋਂ ਲੜ ਰਹੇ ਹਾਂ, ਔਰ ਅਸੀਂ ਇਹ ਲੜਾਈ ਜਿਹੜੀ ਆ ਜਾਰੀ ਰੱਖਾਂਗੇ। ਅਸੀਂ ਇਹ ਲੜਾਈ ਛੱਡਾਂਗੇ ਨਹੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜੀ। ਪਰ ਉਸੇ ਸਮੇਂ ਕੌਮ ਜਿਹੜੀ ਹੈਗੀ ਆ ਉਹ ਵੀ ਸਾਥ ਦੇਵੇ, ਸਾਡੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਕੌਮੀ ਜਥੇਬੰਦੀਆਂ ਉਹ ਅੱਗੇ ਆਉਣ ਤੇ ਇਹਦਾ ਇਨਸਾਫ ਲੈਣ, ਨਹੀਂ ਤਾਂ ਸਾਡੇ ਨਾਲ ਇਹੋ ਜਿਹੀਆਂ ਤਰਾਸਦੀਆਂ ਹੁੰਦੀਆਂ ਰਹਿਣਗੀਆਂ ਜੀ। ਬਿਲਕੁਲ ਭਾਈ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਦੋਂ ਅਸੀਂ 1986 ਦਾ ਜਿਹੜਾ ਇਹ ਗੋਲੀकांड ਹੈਗਾ, ਇਹਨੂੰ ਅੱਜ ਅਸੀਂ ਬਾਈਬਲ ਕਲਾਂ ਗੋਲੀकांड ਨਾਲ ਕੰਪੇਅਰ ਕਰਕੇ ਦੇਖਦੇ ਹਾਂ ਤਾਂ ਸੇਮ ਵਰਤਾਰਾ ਨਜ਼ਰ ਆਉਂਦਾ ਹੈ। ਘਟਨਾਕ੍ਰਮ ਵੀ ਉਹੀ ਹੈ। ਪੁਲਿਸ ਵਾਲੇ ਜਿਹੜੇ ਦੋਸ਼ੀ ਹੈਗੇ ਆ, ਉਹਨਾਂ ਵੱਲੋਂ ਅਨਪ੍ਰੋਵੋਕਡ ਫਾਇਰਿੰਗ ਜਿਹੜੀ ਹੈਗੀ ਹੈ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਕੀਤੀ ਜਾਂਦੀ ਹੈ। ਉਹੀ ਗੱਲ ਦੁਬਾਰਾ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਗੋਲੀਆਂ ਨੇ ਉਹ ਸਿੱਧੀਆਂ ਚਲਾਈਆਂ ਜਾਂਦੀਆਂ ਨੇ, ਏਮ ਟੂ ਕਿਲ ਜਿਹਨੂੰ ਕਹਿ ਦਿੰਦੇ ਆ, ਮਾਰਨ ਦੇ ਲਈ ਜਿਹੜੀਆਂ ਸਿੱਧੀਆਂ ਛਾਤੀਆਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ। ਤੇ ਉਹੀ ਵਰਤਾਰਾ ਜਿਹੜਾ ਤੁਸੀਂ ਕਿਹਾ ਕਿ ਮਨੋਬਲ ਡਿੱਗਦਾ ਪੁਲਿਸ ਦਾ, ਇਹ ਕਹਿ ਕੇ ਜਿਹੜੀ ਜਾਂਚ ਹੈਗੀ ਹੈ ਉਹ ਜਾਂਚ ਰਿਪੋਰਟ ਲਾਗੂ ਨਹੀਂ ਕੀਤੀ ਗਈ 1986 ਦੇ ਵਿੱਚ। ਅੱਜ ਵੀ ਉਹੀ, ਜਦੋਂ ਅਸੀਂ DGP ਸੁਰੇਸ਼ ਅਰੋੜਾ ਦੇ ਬਿਆਨ ਦੇਖਦੇ ਹਾਂ, ਉਹ ਕਹਿੰਦੇ ਆ ਕਿ ਪੁਲਿਸ ਵਾਲਿਆਂ ਦੇ ਜਿਹੜੇ ਕੇਸ ਹੈਗੇ ਆ, ਉਸ ਸਮੇਂ ਦੇ ਜਦੋਂ ਖਾੜਕੂਆਂ ਨੂੰ ਨਿਹੱਥੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਸੀ, ਉਹ ਕੇਸ ਜਿਹੜੇ ਹੈਗੇ ਆ ਉਹ ਰਫਾ ਦਫਾ ਕਰ ਦਿੱਤੇ ਜਾਣ, ਖਤਮ ਕਰ ਦਿੱਤੇ ਜਾਣ, ਕਿਉਂਕਿ ਇਹ ਜਿਹੜੀ ਜੇ ਇਹਨਾਂ ਨੂੰ ਇਹਨਾਂ ਦੇ ਵਿੱਚ ਸਜ਼ਾ ਹੁੰਦੀ ਹੈ ਤਾਂ ਪੁਲਿਸ ਦਾ ਮਨੋਬਲ ਡਿੱਗਦਾ। ਉਹੀ ਵਰਤਾਰਾ, ਉਹੀ ਜਿਹੜੇ ਐਕਸਕਿਊਜ਼ ਹੈਗੇ ਆ, ਉਹੀ ਬਾਰ-ਬਾਰ ਐਕਸਕਿਊਜ਼ ਬਣਾਏ ਜਾਂਦੇ ਆ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਦੋਂ ਅਸੀਂ ਸਰਕਾਰਾਂ ਦਾ ਵਰਤਾਰਾ ਦੇਖਦੇ ਹਾਂ, ਉਹ ਸਾਡੇ ਸਾਹਮਣੇ ਆ, ਉਹ ਕਾਂਗਰਸ ਦੀ ਹੋਵੇ ਜਾਂ ਕੋਈ ਹੋਰ ਸਰਕਾਰ ਹੋਵੇ। ਪਰ ਇੱਕ ਅਕਾਲੀਆਂ ਦੀ ਜਿਹੜੀ ਸਰਕਾਰ ਹੈਗੀ ਹੈ, ਜਿਹਨੂੰ ਆਮ ਲੋਕ ਸਾਡੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਪੰਥਕ ਸਰਕਾਰ ਕਰਕੇ ਜਾਣਦੇ ਰਹੇ ਆ ਹੁਣ ਤੱਕ, ਉਹਨਾਂ ਦਾ ਵਰਤਾਰਾ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਦੋਂ ਅਸੀਂ 2015, 16, 17 ਇਹ ਸਾਰਾ ਘਟਨਾਕ੍ਰਮ ਵੀ ਦੇਖਿਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ ਬਾਈਬਲ ਕਲਾਂ ਗੋਲੀकांड, ਕੋਟਕਪੂਰਾ ਗੋਲੀकांड, ਬਰਗਾੜੀ ਦੇ ਮਾਮਲੇ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ, ਕਿ 1986 ਦੇ ਵਿੱਚ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਉਦੋਂ ਵੀ ਇਹੀ ਘਟਨਾਕ੍ਰਮ ਦੇਖਣ ਨੂੰ ਮਿਲਿਆ ਸੀ ਉੱਥੇ? ਬਿਲਕੁਲ ਜੀ, ਇਹ ਤੇ ਕਾਤਲਾਂ
ਆਈ ਕਰਦੇ ਰਹੇ ਆ। ਜਿੰਨੇ ਪੁਲਿਸ ਆਫੀਸਰ ਸੀਗੇ ਉਹਨਾਂ ਨੂੰ ਉਸ ਵੇਲੇ ਸਸਪੈਂਡ ਕਰ ਦਿੱਤਾ, ਟ੍ਰਾਂਸਫਰ ਕਰ ਦਿੱਤਾ। ਉਦੋਂ ਬਾਅਦ ਉਹਨਾਂ ਨੂੰ ਪ੍ਰਮੋਸ਼ਨਾਂ ਦੇ ਦਿੱਤੀਆਂ ਜੀ। ਉਹਨਾਂ ਨੂੰ ਅਜੇ ਤੱਕ ਨੇ ਕਾਨੂੰਨ ਤੋਂ ਬਚਾਇਆ, ਰਿਪੋਰਟਾਂ ਲਗੋ ਕੇ ਰੱਖੀਆਂ। ਉਸ ਤੋਂ ਬਾਅਦ ਇਹ ਜਿਹੜੇ ਦਰਬਾਰਾ ਸਿੰਘ ਗੁਰੂ ਆ ਤੇ ਜਿਹੜਾ ਅਜ਼ਹਾਰ ਆਲਮ ਆ, ਇਹ ਤੇ ਇਹਨਾਂ ਦੇ ਸੀਨੀਅਰ ਮੀਤ ਅਕਾਲੀ ਦਲ ਚ ਬਾਦਲ ਚ ਜਿਹੜਾ ਅਜ਼ਹਾਰ ਆਲਮ ਆ ਉਹਦੀ ਵਾਈਫ ਨੂੰ ਤਾਂ ਇਹਨਾਂ ਨੇ MLA ਦੀ ਸੀਟ ਦਿੱਤੀ ਆ, ਕਿਉਂਕਿ ਜਿਹੜਾ ਅਕਾਲੀ ਦਲ ਬਾਦਲ ਆ ਇਹ ਤਾਂ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਬੁੱਕਲ ਚ ਲੈ ਕੇ ਬੈਠਾ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਸਾਡੀ ਜਿਹੜੀ ਸਾਨੂੰ ਕਿਸੇ ਤਰ੍ਹਾਂ ਬਚਾਉਣਗੇ? ਇਹ ਕਿਵੇਂ ਬਚਾਉਣਗੇ ਜਿਹੜੇ ਸਾਡੇ ਕਾਤਲਾਂ ਨਾਲ ਭਾਈਵਾਲ ਨੇ? ਤੁਸੀਂ ਅੱਜ ਦੀ ਤਰੀਕ 'ਚ ਦੇਖ ਲਓ ਵੀ ਇਹ ਜਿੰਨੇ ਵੀ ਇਹਨਾਂ ਦੇ, ਚਾਹੇ ਉਹ ਵੱਡੇ ਬਾਦਲ ਦੇ ਬਿਆਨ ਹੋਣ ਤੇ ਚਾਹੇ ਛੋਟੇ ਬਾਦਲ ਦੇ ਹੋਣ, ਚਾਹੇ ਇਹਨਾਂ ਦੀ ਨੌਂ ਦੇ ਬਿਆਨ ਹੋਣ ਜਿਹੜੀ ਕਿ ਭਾਜਪਾ ਦੇ ਵਿੱਚ ਉੱਥੇ ਮੰਤਰੀ ਬਣੀ ਹੋਈ ਹੈ ਜੀ, ਇਹਨਾਂ ਨੂੰ ਸਿਰਫ ਆਪਣੀਆਂ ਜਿਹੜੀਆਂ ਇਹ ਪੋਲੀਟੀਕਲ ਜਿਹੜੀਆਂ ਚੇਅਰਸ ਆ ਨਾ ਉਹ ਬਚਾਉਣ ਤੱਕ ਸੀਮਤ ਰਹਿ ਗਈ। ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ। ਇਹਨਾਂ ਨੇ ਜੋ ਸਾਡੇ ਮਸਲੇ ਸੀ, ਜੋ ਸਿੱਖੀ ਦੇ ਮਸਲੇ ਸੀ, ਇਹਨਾਂ ਨੇ ਤਾਂ ਇਹਨੂੰ ਪੰਜਾਬ ਪਾਰਟੀ ਬਣਾ ਦਿੱਤਾ ਜੀ। ਇਹਨਾਂ ਦੀ ਬਿਲਕੁਲ ਜਿਹੜੀ ਇਹ ਸਿੱਖਾਂ ਦੀ ਇੱਕ ਪਾਰਟੀ ਸੀ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੀ। ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ, ਇਹਨਾਂ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਨੇ ਸਾਡੇ ਤਖਤ ਜੀ, ਹਰੇਕ ਚੀਜ਼ ਨੂੰ ਜਿੱਥੋਂ ਸਾਨੂੰ ਉਮੀਦ ਸੀ, ਜਿੱਥੋਂ ਸਾਨੂੰ ਆਸ ਸੀ ਇਨਸਾਫ ਦੀ, ਉਹ ਸਾਰੀਆਂ ਜਗ੍ਹਾ ਤੇ ਕਬਜ਼ੇ ਕਰਕੇ ਇਹਨਾਂ ਨੇ ਸਾਡੀ ਕੌਮ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਜੀ ਇਹਨਾਂ ਪਾਰਟੀ ਨੂੰ। ਔਰ ਇਹੀ ਅੱਜ ਹੋ ਰਿਹਾ। ਤੇ ਜੇ ਆਪਾਂ ਨੂੰ ਇਹ ਜਿਹੜਾ ਹੁਣ ਮੋਰਚਾ ਲੱਗੇ ਨੂੰ ਆਲਮੋਸਟ 3.5 ਮਹੀਨੇ ਹੋ ਗਏ ਜੀ, ਬਰਗਾੜੀ ਮੋਰਚੇ ਲੱਗੇ। ਤੇ ਇਹ ਚਾਹੇ ਹੁਣ ਕਾਂਗਰਸ ਦੀ ਸਰਕਾਰ ਆ ਚਾਹੇ ਪਿਛਲੀ ਸਰਕਾਰ ਸੀ, 1986 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਦਲੀਆਂ ਜੀ। ਤੇ ਬਰਗਾੜੀ ਲਈ ਕਿੰਨੇ ਕਮਿਸ਼ਨ ਬਣ ਗਏ? 3 ਕਮਿਸ਼ਨ ਹੋ ਗਿਆ ਜੀ, ਕਾਰਜੂ ਕਮਿਸ਼ਨ ਹੋ ਗਿਆ ਜੀ, ਜੋਰਾ ਸਿੰਘ ਕਮਿਸ਼ਨ ਹੋ ਗਿਆ ਜੀ, ਰਣਜੀਤ ਸਿੰਘ ਕਮਿਸ਼ਨ ਹੋ ਗਿਆ ਜੀ, ਹੁਣ ਮੁੜ ਕੇ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਇਹ ਸਾਰੇ ਡਰਾਮੇ ਕੀਤੇ ਜਾਂਦੇ ਜੀ। ਕਦੀ ਇਹਨੂੰ CBI ਕੋ ਭੇਜ ਦਿਓ ਜੀ, ਕਦੀ ਸਿੱਟ ਬਣਾ ਦਿਓ, ਪਰ ਅਜੇ ਤੱਕ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ। ਜੇ ਇਨਸਾਫ ਦੇਣਾ, ਆ ਜਿਹੜਾ ਨਕੋਦਰ ਦਾ ਕੇਸ ਆ ਬਿਲਕੁਲ ਕਲੀਅਰ ਕੱਟ ਕੇਸ ਆ, ਜਿਹਦੇ ਚ ਜਿਨ੍ਹਾਂ ਬੱਚਿਆਂ ਨੂੰ ਸ਼ਹੀਦ ਕੀਤਾ, ਕਿਉਂਕਿ ਉਹ ਜਿਹੜੇ ਬੱਚੇ ਸੀਗੇ ਬਿਲਕੁਲ ਨਿਹੱਥੇ ਸੀ, ਰਿਪੋਰਟ ਸਾਹਮਣੇ ਪਈ ਆ। ਜੇ ਥੋੜੇ ਬਹੁਤੇ ਦੀ ਸੰਸੀਅਰ ਆ ਤੇ FIR ਦਰਜ ਕਰਕੇ ਜਿਹੜੇ ਪੁਲਿਸ ਵਾਲੇ ਆ, ਜਿਹੜਾ ਅਜ਼ਹਾਰ ਆਲਮ ਆ, ਜਿਹੜਾ ਦਰਬਾਰਾ ਗੁਰੂ ਆ, ਜਿਹੜਾ ਜਸਕੀਰਤ ਚਾਹਲ ਆ, ਇਹਨਾਂ ਨੂੰ ਫੜ ਕੇ ਅੰਦਰ ਤੇ ਇਹਨਾਂ ਨੂੰ ਅਰੈਸਟ ਕਰਨ, ਇਹਨਾਂ ਦੇ ਮੁਕੱਦਮੇ ਚ ਇੰਤਜ਼ਾਮ ਹੋਣ, ਫੇਰ ਇਨਸਾਫ। ਜੀ ਬਿਲਕੁਲ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਸਾਰੇ ਇਸ਼ੂ ਦੇ ਉੱਤੇ ਇਹਨੂੰ ਕਿਵੇਂ ਅਸੀਂ ਅੱਜ ਦੇ ਨਾਲ ਜੋ 1986 ਦੇ ਵਿੱਚ ਵਾਪਰਿਆ ਸੀ, ਅੱਜ ਦੇ ਨਾਲ ਅੱਜ ਜੋ ਵਾਪਰ ਰਿਹਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਤੋਂ ਲੈ ਕੇ ਇਨਸਾਫ ਤੱਕ ਦੀ ਜਿਹੜੀ ਇੱਕ ਬੇਇਨਸਾਫੀ ਦੀ ਦਾਸਤਾਨ ਹੈਗੀ ਹੈ, ਇਹਨੂੰ ਅਸੀਂ ਕਿਵੇਂ ਰਿਲੇਟ ਕਰਦੇ ਹਾਂ, ਤੁਹਾਡਾ ਅਸੀਂ ਇੱਕ ਸ਼ੁਕਰਾਨਾ ਹੀ ਕਰ ਸਕਦੇ ਹਾਂ ਤੇ ਅਰਦਾਸ ਹੀ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ ਕੋਈ ਇਹੋ ਜਿਹਾ ਵਿਧੀ ਵਿਧਾਨ ਬਣੇ ਕਿ ਇਨਸਾਫ ਸਿੱਖ ਕੌਮ ਨੂੰ ਮਿਲ ਸਕੇ। ਜਿਹੜੇ ਸ਼ਹੀਦ ਪਰਿਵਾਰ ਹੈਗੇ ਆ, ਸਿੱਖ ਕੌਮ ਦੇ ਜਿਹੜੇ ਸ਼ਹੀਦ ਨੇ, ਉਹਨਾਂ ਨੂੰ ਇਨਸਾਫ ਮਿਲ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹੂੰਗਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਕੱਲ੍ਹ ਨੂੰ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।